ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਮੌਕੇ ਕਵਰ ਕੈਲੀਫੋਰਨੀਆ ਹੈਲਥ ਕੇਅਰ ਦਾ ਇੰਸ਼ੋਰੈਂਸ ਦਾ ਜਿਹੜਾ ਸਮਾਂ ਚੱਲ ਰਿਹਾ ਹੈ, ਰੀਨਿਊਅਲ ਅਤੇ ਨਵੀਆਂ ਐਪਲੀਕੇਸ਼ਨ ਦਾ ਸਮਾਂ ਚੱਲ ਰਿਹਾ। 15 ਦਸੰਬਰ ਤੱਕ ਅਖੀਰਲੀ ਤਰੀਕ ਹੈ। ਉਸ ਤੋਂ ਪਹਿਲਾਂ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਨਾਲ ਇੰਸ਼ੋਰੈਂਸ ਲੈਣ ਦੇ ਲਈ ਕਾਲ ਕਰੋ 408 272 2500। ਨਾਲ ਹੀ ਕ੍ਰਿਸ਼ਨ ਧਨੋਤਾ ਯੁਵਾ ਸਿਟੀ, ਹਰਮਿੰਦਰ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰੋ ਨਿਵਾ ਸਹੂਤਾ 209 277 0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਕਹਿੰਦੇ ਨਾਗਰਿਕਤਾ ਸੋਧ ਬਿੱਲ 2019 ਹੁਣ ਇਹ ਬਿੱਲ ਰਾਜ ਸਭਾ ਦੇ ਵਿੱਚ ਵੀ ਹੋ ਗਿਆ ਜੀ ਪਾਸ। ਹਾਂਜੀ, ਬਿਲਕੁਲ ਪਾਸ ਹੋ ਗਿਆ ਤੇ ਲੋਕਾਂ ਨੂੰ ਵੀ ਆਸ ਹੋ ਗਈ ਆ ਕਿ ਹੁਣ NRC ਵੀ ਸ਼ਾਇਦ ਲਾਗੂ ਹੋ ਜਾਏਗਾ ਦੇਸ਼ ਦੇ ਵਿੱਚ। ਤਾਂ ਖੈਰ ਬੜੀ ਤਿੱਖੀ ਬਹਿਸ ਚੱਲੀ ਆ ਅੱਜ ਸਾਰਾ ਦਿਨ। ਲੋਕ ਜਿਹੜੇ ਖਾਸ ਤੌਰ ਤੇ ਖਬਰਾਂ ਦੇ ਚਾਸਕੂ ਲੋਕ ਆ, ਉਹ ਤੇ ਟੈਲੀਵਿਜ਼ਨ ਦੇ ਮੂਹਰੇ ਚਿਪਕੇ ਰਹੇ ਕਿ ਅੱਜ ਸਦਨ ਦੇ ਵਿੱਚ ਕੀ ਹੋਊਗਾ, ਕਿਉਂਕਿ ਮੌਕਾ ਬੜਾ ਦਿਲਚਸਪ ਸੀਗਾ। ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਆ, ਵੈਸੇ ਮੌਕਾ ਜਿਹੜਾ ਉਹ ਕਿਤੇ ਨਾ ਕਿਤੇ ਭੈਭੀਤ ਕਰਨ ਵਾਲਾ ਵੀ ਸੀਗਾ। ਕੀ ਬਣੂਗਾ ਇਸ ਚੀਜ਼ ਨੂੰ ਲੈ ਕੇ ਲੋਕ ਸਾਰੇ ਉਤਸੁਕਤਾ ਦੇ ਨਾਲ ਟੈਲੀਵਿਜ਼ਨ ਸੈੱਟ ਜਿਹੜੇ ਆ ਉਹ ਖੋਲ ਕੇ ਬੈਠੇ ਰਹੇ। ਬਾਅਦ ਦੇ ਵਿੱਚ ਦੇਰ ਸ਼ਾਮ ਜਾਂ ਕਹਿ ਲਈਏ ਹੁਣ ਤੋਂ ਥੋੜਾ ਸਮਾਂ ਪਹਿਲਾਂ ਵੋਟਿੰਗ ਦੇ ਜ਼ਰੀਏ ਰਾਜ ਸਭਾ ਦੇ ਵਿੱਚ ਇਹ ਬਿੱਲ ਜਿਹੜਾ ਉਹ ਪਾਸ ਹੋ ਗਿਆ। ਤਾਂ ਇਹਦਾ ਮਤਲਬ ਹੈ ਕਿ ਰਾਸ਼ਟਰਪਤੀ ਦੀ ਹੁਣ ਮੋਹਰ ਲੱਗਣੀ ਬਾਕੀ ਹੈ। ਉਸ ਤੋਂ ਬਾਅਦ ਫਿਰ ਇਹ ਕਾਨੂੰਨ ਦਾ ਰੂਪ ਧਾਰਨ ਕਰ ਲਏਗਾ। ਤਾਂ ਜਿਹੜੀਆਂ ਚੀਜ਼ਾਂ ਇਹਦੇ 'ਚ ਡਿਸਕਸ ਅੱਗੇ ਕੀਤੀਆਂ ਜਾ ਰਹੀਆਂ ਨੇ ਤਾਂ ਉਹ ਫਿਰ ਇੰਪਲੀਮੈਂਟ ਹੋ ਜਾਣਗੀਆਂ, ਲਾਗੂ ਹੋ ਜਾਣਗੀਆਂ। ਤਾਂ ਉਹਦੇ ਵਿੱਚ ਮੁੱਖ ਤੌਰ 'ਤੇ ਉਹੀ ਆ ਕਿ ਜੋ ਇਹਨਾਂ ਨੇ 11 ਸਾਲ ਤੋਂ ਘਟਾ ਕੇ 6 ਸਾਲ ਵਾਲੀ ਇੱਕ ਡੇਟ ਕੀਤੀ ਆ। ਇਸ ਤੋਂ ਇਲਾਵਾ ਕੁਛ ਜਿੱਦਾਂ ਖਾਸ ਮਜ਼ਹਬ ਰੱਖੇ ਆ ਕਿ ਜਿਹੜੇ ਲੋਕ ਇਹਨਾਂ ਧਰਮਾਂ ਦੇ ਪ੍ਰਤਾੜਿਤ ਲੋਕ ਆ, ਸ਼ੋਸ਼ਿਤ ਲੋਕ ਆ, ਦੁਖੀ ਲੋਕ ਆ, ਜੇ ਉਹ ਆਉਣਗੇ ਤੇ ਅਸੀਂ ਉਹਨਾਂ ਨੂੰ ਸ਼ਰਨ ਦੇਵਾਂਗੇ, ਨਾਗਰਿਕਤਾ ਦੇਵਾਂਗੇ, ਪਰ ਮੁਸਲਮਾਨਾਂ ਨੂੰ ਅਸੀਂ ਅਜਿਹਾ ਹੱਕ ਨਹੀਂ ਦੇਵਾਂਗੇ। ਤਾਂ ਇਹਦੇ ਤੇ ਕਾਫੀ ਅੱਜ ਵਿਚਾਰ ਤਕਰਾਰ ਹੋਇਆ। ਕਪਿਲ ਸਿੱਬਲ ਨੇ ਇੱਕ ਮਹੱਤਵਪੂਰਨ ਸਵਾਲ ਵੀ ਚੁੱਕਿਆ। ਉਹਨੇ ਆਖਿਆ ਕਿ 1972 ਤੋਂ ਬਾਅਦ, ਕਿਉਂਕਿ ਦੇਖੋ ਇੱਕ ਚੀਜ਼ ਜਿਹੜੀ ਹੈ ਨਾ ਉਹ ਸਮਝਣ ਵਾਲੀ ਹੈ ਇਸ ਪਰਿਪੇਖ ਦੇ ਵਿੱਚ ਕਿ ਆ ਜਿਹੜਾ NRC ਦਾ ਪੰਗਾ ਪਿਆ, ਇਹਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਅਸਮ ਦੇ ਵਿੱਚ ਇੱਕ ਬਹੁਤ ਵੱਡੀ ਹਿਜਰਤ ਹੋਈ ਆ ਬਾਹਰਲੇ ਲੋਕਾਂ ਦੀ। ਜਿਹੜੇ ਕੁਛ ਲੋਕ ਬੰਗਲਾਦੇਸ਼ 'ਚੋਂ ਆਏ ਜਾਂ ਕੁਛ ਲੋਕ ਹੋਰ ਵੀ ਕਿਸੇ ਮੁਲਕ 'ਚੋਂ ਆਏ ਹੋ ਸਕਦੇ ਆ, ਤਾਂ ਉੱਥੇ ਆ ਕੇ ਜਮਾਵੜਾ ਲੱਗਾ। ਤਾਂ ਹੁੰਦਾ ਕੀ ਸੀਗਾ ਕਿ ਜਿਸ ਸਮੇਂ ਭਾਰਤ, ਪਾਕਿਸਤਾਨ, ਬੰਗਲਾਦੇਸ਼ ਬ੍ਰਿਟਿਸ਼ ਸਾਮਰਾਜ ਜਾਂ ਕਹਿ ਲਈਏ ਜਦੋਂ ਸੀਗਾ, ਤਾਂ ਉਸ ਸਮੇਂ ਜਿਹੜੀ 1911 ਦੀ ਮਰਦਮਸ਼ੁਮਾਰੀ ਆ, ਜੋ ਤੁਸੀਂ ਚੱਕ ਕੇ ਵੇਖੋਗੇ ਤਾਂ ਉੱਥੇ ਆਬਾਦੀ ਜਿਹੜੀ ਸੀਗੀ ਉਹ ਮੇਰੇ ਖਿਆਲ ਦੇ ਨਾਲ ਮਸੀਂ 44 ਲੱਖ ਸੀ ਉਸ ਸਮੇਂ, 44 ਲੱਖ। ਤੇ ਜਿਹੜਾ ਇਹ ਖਿੱਤਾ ਯਾਨੀ ਹੁਣ ਤੇ ਵੰਡਿਆ ਗਿਆ, ਜਿਹੜਾ ਇਹਦੀ ਆਬਾਦੀ ਓਵਰਆਲ ਸੀਗੀ ਜਿਹੜੀ ਉਹ 29 ਕਰੋੜ ਸੀ। ਬਾਅਦ ਦੇ ਵਿੱਚ ਜਿਹੜੀ 2011 ਦੀ ਮਰਦਮਸ਼ੁਮਾਰੀ ਹੈ ਤਾਂ ਉਹ ਆਬਾਦੀ ਜਿਹੜੀ ਕਿਸੇ ਸਮੇਂ 44 ਲੱਖ ਸੀ, ਉਹ ਵੱਧ ਕੇ 440 ਲੱਖ ਹੋ ਗਈ। ਤਾਂ ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿ ਜਿਹੜੀ ਉਹ ਤੋਂ 29 ਕਰੋੜ ਸੀ ਆਬਾਦੀ, ਉਹ ਦੇਸ਼ਾਂ ਦੇ ਵਿੱਚ ਵੀ ਵੰਡੀ ਗਈ ਤੇ ਉਹ ਮਹਿਜ਼ ਮੇਰੇ ਖਿਆਲ ਦੇ ਨਾਲ 150 ਕਰੋੜ ਸੀਗੀ। ਤਾਂ ਇਹ ਜਿਹੜੀ ਆਬਾਦੀ ਸੀਗੀ ਇਹ ਬਹੁਤ ਹੱਦ ਤੱਕ ਵਧੀ। ਤਾਂ ਇਹਦਾ ਕਾਰਨ ਇਹ ਦੱਸਿਆ ਗਿਆ ਕਿ ਇੱਥੇ ਹਿਜਰਤ ਬਹੁਤ ਹੋਈ ਹੈ, ਨਹੀਂ ਤਾਂ ਇੱਥੇ ਆਬਾਦੀ ਬਹੁਤ ਘੱਟ ਸੀਗੀ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਉੱਥੋਂ ਦੇ ਲੋਕਲ ਲੋਕਾਂ ਨੂੰ ਡਰਾਉਂਦੀਆਂ ਸਨ। ਫਿਰ ਉਹਨਾਂ ਨੇ ਐਜੀਟੇਸ਼ਨ ਸ਼ੁਰੂ ਕੀਤੇ, ਖਾਸ ਤੌਰ 'ਤੇ ਜਦੋਂ ਜੰਗ ਲੱਗੇ, 71 ਦਾ ਜੰਗ ਲੱਗਿਆ, ਉਦੋਂ ਵੀ ਹਿਜਰਤ ਹੋਈ। ਤਾਂ ਇਹ ਹਿਜਰਤ ਅੰਗਰੇਜ਼ਾਂ ਵੇਲੇ ਤੋਂ ਸ਼ੁਰੂ ਹੋ ਚੁੱਕੀ ਸੀਗੀ, ਜਿਹੜੀ ਕਿ 71 ਤੱਕ ਬਹੁਤ ਜ਼ਿਆਦਾ ਵੱਧ ਗਈ। ਤਾਂ ਉੱਥੋਂ ਦੇ ਜਿਹੜੇ ਲੋਕ ਸੀ ਫਿਰ ਉਹਨਾਂ ਨੇ ਇਹ ਚੀਜ਼ ਅਹਿਸਾਸ ਕੀਤੀ, ਮਹਿਸੂਸ ਕੀਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਨੌਕਰੀਆਂ, ਸਾਡੇ ਵਸੀਲੇ, ਸਾਡੇ ਹੱਕ, ਸਾਡੀ ਬੋਲੀ, ਇਹ ਸਾਰਾ ਕੁਛ ਲੁੱਟਿਆ ਪੁੱਟਿਆ ਜਾਊਗਾ। ਤਾਂ ਫਿਰ ਅਸਮ ਦੇ ਵਿੱਚ ਬਹੁਤ ਵੱਡਾ ਇੱਕ
ਮੋਰਚਾ ਖੁੱਲਿਆ, ਉਹਦੇ ਵਿੱਚ ਜਿਵੇਂ ਕਹਿ ਲਈਏ ਜਿਹੜੀ ਉੱਥੋਂ ਦੀ ਅਸਮ ਸਟੂਡੈਂਟ ਯੂਨੀਅਨ ਸੀਗੀ, ਉਹਨੇ ਬਹੁਤ ਵੱਡਾ ਰੋਲ ਪਲੇ ਕੀਤਾ। ਫਿਰ 1985 'ਚ ਜਾ ਕੇ ਅਸਮ ਅਕੋਰਡ ਜਿਹਨੂੰ ਕਹਿੰਦੇ ਆ ਉਹ ਹੋਇਆ ਸੀਗਾ ਲਾਗੂ। ਤਾਂ ਉਹਦੇ ਵਿੱਚ ਕੱਟ ਆਫ ਡੇਟ ਰੱਖੀ ਗਈ ਸੀਗੀ ਮੇਰੇ ਖਿਆਲ ਦੇ ਨਾਲ 24 ਮਾਰਚ 1971 ਕਿ ਉਸ ਤੋਂ ਪਹਿਲਾਂ ਜਿਹੜਾ ਬੰਦਾ ਆਇਆ, ਮਤਲਬ ਕਿ 61 ਤੱਕ ਜਿਹੜਾ ਆਇਆ ਉਹਨੂੰ ਵੋਟ ਪਾਉਣ ਦਾ ਹੱਕ ਵੀ ਆ, ਔਰ 71 ਤੋਂ 61 ਦੇ ਦਰਮਿਆਨ ਜਿਹੜਾ ਆਇਆ ਉਹਨੂੰ ਵੋਟ ਪਾਉਣ ਦਾ ਹੱਕ ਨਹੀਂ, ਨਾਗਰਿਕਤਾ ਉਹਨੂੰ ਦੇ ਦਿੱਤੀ ਜਾਊਗੀ। ਤਾਂ ਉਸ ਤੋਂ ਬਾਅਦ ਆਇਆ ਜਿਹੜਾ ਬੰਦਾ ਉਹਨੂੰ ਨਾਗਰਿਕਤਾ ਪ੍ਰਦਾਨ ਨਹੀਂ ਕੀਤੀ ਜਾਊਗੀ। ਇਹੀ ਹੁਣ ਕਾਰਨ ਆ ਕਿ ਇੱਕ ਪਾਸੇ ਅੱਜ 2020 ਮੈਚ ਚੱਲਦਾ ਪਿਆ ਭਾਰਤ ਵੈਸਟ ਇੰਡੀਜ਼ ਦਾ, ਬੜਾ ਵੱਡਾ ਮੈਚ ਹੈ ਉਹ ਵੀ, ਕਿਉਂਕਿ ਸੀਰੀਜ਼ 1-1 ਤੇ ਲੈਵਲ ਆ। ਦੂਜੇ ਪਾਸੇ ਰਾਜ ਸਭਾ ਦੇ ਵਿੱਚ ਇਸ ਤਰ੍ਹਾਂ ਦਾ 2020 ਚੱਲਦਾ। ਤੀਸਰੇ ਪਾਸੇ ਉਸੇ ਟਾਈਮ ਇੱਕ ਬਹੁਤ ਵੱਡਾ ਪ੍ਰਦਰਸ਼ਨ ਹੈ ਜਿਹੜਾ ਉੱਤਰ ਪੂਰਬੀ ਰਾਜਾਂ 'ਚ ਚੱਲਦਾ, ਜਿੱਥੇ ਕਹਿ ਲਈਏ ਕਿ ਜਿੱਦਾਂ ਇੰਡੀਆ ਹੌਲੀ ਹੌਲੀ ਹਿੰਦੂ ਰਾਜ ਬਣਨ ਵੱਲ ਵੱਧ ਰਿਹਾ ਤੇ ਉਹ ਦੂਜਾ ਜੰਮੂ ਕਸ਼ਮੀਰ ਬਣਨ ਵੱਲ ਵੱਧ ਰਿਹਾ, ਕਿਉਂਕਿ ਉਧਰ ਨੂੰ ਫੌਜ ਜਿਹੜੀ ਆ ਤੋੜ ਦਿੱਤੀ ਗਈ ਆ, ਇੰਟਰਨੈਟ ਬੰਦ ਕਰ ਦਿੱਤਾ ਗਿਆ, ਸੈਕਟਰੀਏਟ ਘੇਰਿਆ ਹੋਇਆ ਅਸਮ ਦੇ ਵਿੱਚ ਲੋਕਾਂ ਨੇ। ਤਾਂ ਉਹ ਕੀ ਰੌਲਾ ਇਹੀ ਆ ਕਿ ਉਸ ਸਮੇਂ ਤੁਸੀਂ ਜਿਹੜਾ ਅਸਮ ਸਮਝੌਤਾ ਕੀਤਾ, ਇੱਕ ਤੇ ਉਹ ਲਾਗੂ ਨਹੀਂ ਕੀਤਾ ਇਨ ਬਿਨ, ਕਿਉਂਕਿ ਜਿਵੇਂ ਮੈਂ ਤੁਹਾਨੂੰ ਕਿਹਾ ਕਿ 71 ਤੱਕ ਹੀ ਰੱਖੀ ਕੱਟ ਆਫ ਡੇਟ। ਤਾਂ ਉਹ ਰੌਲਾ ਫਿਰ ਚਲੇ ਗਿਆ ਹੌਲੀ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਨੇ 2011 ਤੱਕ ਇਹ ਮਾਮਲਾ ਨਹੀਂ ਸੀ ਵਿਚਾਰਿਆ, ਕਿਉਂਕਿ ਉਦੋਂ ਵਿਚਾਰਿਆ ਜਦੋਂ ਜਿਹੜੇ ਇੱਥੋਂ ਦੇ ਸਥਾਨਕ ਕੁਛ ਟ੍ਰਾਈਬਸ ਸੀਗੇ ਉਹਨਾਂ ਦੇ ਨਾਲ ਉਧਰਲੇ ਜਿਹੜੇ ਹੈਗੇ ਸੀ ਹਿਜਰਤਕਾਰੀ, ਉਹਨਾਂ ਦੇ ਨਾਲ ਕਲੈਸ਼ ਹੋਏ ਤੇ ਉਹਨਾਂ ਕਲੈਸ਼ਾਂ ਦੇ ਵਿੱਚ ਬਹੁਤ ਸਾਰੇ ਬੰਦੇ ਮਰ ਗਏ ਸਨ। ਤਾਂ ਉਹ ਮਾਮਲਾ ਸੁਪਰੀਮ ਕੋਰਟ 'ਚ ਆ ਗਿਆ। ਸੁਪਰੀਮ ਕੋਰਟ ਨੇ ਫਿਰ ਹੁਕਮ ਦਿੱਤਾ NRC ਲਾਗੂ ਕਰਨ ਦਾ। ਫਿਰ NRC ਲਾਗੂ ਹੋਇਆ। ਤਾਂ NRC ਲਾਗੂ ਜਦੋਂ ਹੋਇਆ ਤਾਂ ਉਦੋਂ ਇੱਕ ਬਹੁਤ ਵੱਡੀ ਆਬਾਦੀ ਜਿਹੜੀ ਆ ਉਹ NRC ਤੋਂ ਬਾਹਰ ਰਹਿ ਗਈ, ਮਤਲਬ ਕਿ 19 ਲੱਖ ਦੇ ਕਰੀਬ। ਪਰ ਉਹਦੇ ਵਿੱਚ ਬਹੁਤੇ ਹਿੰਦੂ ਸਨ। ਦੇਖਣ ਵਾਲੀ ਗੱਲ ਆ ਕਿ ਬਹੁਤੇ ਹਿੰਦੂ ਸਨ, ਯਾਨੀ 19 ਚੋਂ 16 ਲੱਖ ਹਿੰਦੂ ਦੱਸਿਆ ਜਾਂਦਾ ਹੈ। ਤਾਂ ਇਹ ਫੇਰ ਭੰਬਲ ਭੂਸੇ 'ਚ ਪੈ ਗਏ ਕਿ ਹੁਣ ਕੀ ਕਰੀਏ। ਤਾਂ ਇਹਨਾਂ ਨੇ ਇੱਕ ਨਵਾਂ ਮਤਲਬ ਕਿ ਹੱਲ ਕੱਢ ਲਿਆ, ਜਿਹਦੇ ਵਿੱਚ ਆ ਜਿਹੜੇ ਹਿੰਦੂ ਸੀਗੇ ਉਹਨਾਂ ਵਾਸਤੇ ਰਸਤਾ ਖੁੱਲਿਆ ਗਿਆ। ਸੋ ਆਹ ਸਾਰੀ ਕਹਾਣੀ ਅਸਲ ਦੇ ਵਿੱਚ ਮੈਂ ਤੁਹਾਨੂੰ ਸੰਖੇਪ 'ਚ ਦੱਸਿਆ ਕਿ ਆਹ ਰੌਲਾ, ਇਸ ਰੌਲੇ ਦਾ ਪਿਛੋਕੜ ਇਹ ਆ ਜਿਹੜੇ ਉੱਤਰ ਪੂਰਬੀ ਰਾਜਾਂ 'ਚ ਪ੍ਰਦਰਸ਼ਨ ਹੋ ਰਹੇ ਆ। ਬਹੁਤੇ ਬੰਦਿਆਂ ਦੀ ਸਮਝ ਨਹੀਂ ਪੈ ਰਿਹਾ, ਕਿਉਂਕਿ ਇਹ ਭੁੰਬਲ ਭੂਸਾ ਖੜਾ ਕਰ ਦਿੰਦੇ ਆ ਕਿ ਉਹਨਾਂ ਰਾਜਾਂ 'ਚ ਅਸੀਂ ਜਿਹਨੂੰ ਲਾਗੂ ਨਹੀਂ ਕਰ ਰਹੇ। ਅਸਮ ਦੇ ਵਿੱਚ 33 ਜ਼ਿਲ੍ਹੇ ਆ, 33 ਜ਼ਿਲ੍ਹੇ 6 ਨੂੰ ਛੱਡ ਕੇ 27 'ਚ ਲਾਗੂ ਕਰ ਰਹੇ ਆ। ਉਹ ਜਿਹੜੇ 27 ਜ਼ਿਲ੍ਹੇ ਆ ਉਹ ਰੋ ਪਿੱਟ ਰਹੇ ਆ ਕਿ ਇੱਕ ਪਾਸੇ ਤੇ ਤੁਸੀਂ NRC ਲਾਗੂ ਕਰ ਦਿੱਤੀ, ਜਿਹਦੇ 'ਚ ਸੈਂਕੜੇ ਕਰੋੜ ਰੁਪਈਆ ਤੁਸੀਂ ਖਰਾਬ ਕਰ ਦਿੱਤਾ। ਦੂਸਰੇ ਪਾਸੇ ਉਹੀ ਜਿਹੜੇ ਇਲੀਗਲ ਮਾਈਗ੍ਰੈਂਟ ਆ ਉਹਨਾਂ ਨੂੰ ਤੁਸੀਂ ਲੀਗਲ ਕਰ ਰਹੇ ਹੋ। ਤਾਂ ਆਹੀ ਰੌਲਾ, ਕਿਉਂਕਿ ਉੱਥੇ ਜੇ ਤੁਸੀਂ ਵੇਖੋਗੇ ਇਸ ਟਾਈਮ ਅਸਮੀ ਬੋਲੀ ਜਿਹੜੀ ਆ ਉਹ 48% ਲੋਕਾਂ ਦੀ ਬੋਲੀ ਹੈ, ਤੇ ਜਿਹੜੀ ਬੰਗਲਾ ਹੈ ਉਹ ਮੇਰੇ ਖਿਆਲ ਦੇ ਨਾਲ ਹੈਗੀ ਹੈ 28 ਦੀ। ਤਾਂ ਜੇ ਹੁਣ 28% ਦੀ ਜਿਹੜੀ ਬੋਲੀ ਆ, ਜੋ 12% ਲੀਗਲਾਈਜ਼ ਹੋ ਜਾਂਦੇ ਆ, ਤਾਂ ਅੱਜ ਤਾਂ ਉਹ ਅਸਮੀ ਸ਼ਾਇਦ ਲਿਖਾਉਂਦੇ ਆ, ਜੋ ਆਪਣੀ ਭਾਸ਼ਾ ਲਿਖਾਉਣ ਤਾਂ ਫਿਰ ਉਹ ਜਿਹੜੀ ਅਸਮੀ ਬੋਲੀ ਆ ਉਹ ਆ ਜਾਏਗੀ, ਤੁਸੀਂ ਲਾ ਲਓ ਕਿ 38 ਤੇ 28 ਵਾਲੀ ਪਹੁੰਚ ਜਾਣੀ 40 ਤੇ। ਯਾਨੀ ਉਹਨਾਂ ਦੀ ਜਿਹੜੀ ਲੋਕਲ ਲੈਂਗੁਏਜ ਆ ਉਹਨੂੰ ਵੀ ਖਤਰਾ ਹੋਇਆ ਪਿਆ। ਤਾਂ ਉਹ ਇਸ ਕਰਕੇ ਕੱਟਦੇ ਆ। ਸੋ ਆਹ ਕਹਾਣੀ ਹੈ ਜਿੰਨੀ ਕੁ ਮੈਨੂੰ ਸਮਝ ਪਈ ਆ, ਪਰ ਇਹ ਕਹਾਣੀ ਅੱਗੇ ਕਿੰਨੀਆਂ ਕਹਾਣੀਆਂ ਹੋਰਾਂ ਨੂੰ ਜਨਮ ਦਿੰਦੀ ਹੈ ਉਹਦੇ ਬਾਰੇ ਮੈਂ ਕੁਛ ਨਹੀਂ ਜਾਣਦਾ। ਜੀ ਜੀ ਜੀ। ਅਗਲੀ ਜਿਹੜੀ ਆ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਾਲ 2002 ਦੇ ਗੁਜਰਾਤ ਜਿਹੜਾ ਦੰਗੇ ਕਤਲੇਆਮ, ਉਸ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਕਲੀਨ ਚਿੱਟ ਮਿਲੀ। ਇਹ 'ਚ ਕੋਈ ਅਚੰਭੇ ਵਾਲੀ ਗੱਲ ਤਾਂ ਨਹੀਂ ਆਈ ਹੁਣ? ਹਾਂਜੀ, ਇਹ ਕਲੀਨ ਚਿੱਟ ਬਿਲਕੁਲ ਪਹਿਲਾਂ ਵੀ ਮਿਲ ਚੁੱਕੀ ਆ। ਇਹ ਅਸਲ ਦੇ ਵਿੱਚ ਇੱਕ ਕਮਿਸ਼ਨ ਬਣਾਇਆ ਗਿਆ ਸੀ, ਨਾਨਾਵਤੀ ਕਮਿਸ਼ਨ। ਤਾਂ ਨਾਨਾਵਤੀ ਕਮਿਸ਼ਨ ਨੇ ਜਿਹੜੀ ਰਿਪੋਰਟ ਸੀ ਉਹ ਕਾਫੀ ਸਮਾਂ ਪਹਿਲਾਂ ਹੀ ਦੇ ਦਿੱਤੀ ਸੀਗੀ। ਤਾਂ ਇਹਨਾਂ ਨੇ ਹੁਣ ਹਾਊਸ ਦੇ ਵਿੱਚ ਟੇਬਲ ਕਰਨੀ ਸੀ, ਸੋ ਕਰ ਦਿੱਤੀ ਆ। ਤਾਂ ਇਹ ਉਹ ਕਤਲੇਆਮ ਆ ਜਿਹਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਸਾਬਰਮਤੀ ਐਕਸਪ੍ਰੈਸ ਦੇ ਵਿੱਚ ਅੱਗ ਲਾਈ ਗਈ। ਹੁਣ ਅੱਗ ਕਿਹਨੇ ਲਾਈ ਉਹ ਵੀ ਇੱਕ ਬੁਝਾਰਤ ਹੀ ਆ, ਕਿਉਂਕਿ ਇੱਥੇ ਤੇ ਤੁਹਾਨੂੰ ਪਤਾ ਸ਼ਤੀ ਸਿੰਘਪੁਰ ਦੇ ਵਿੱਚ ਜੋ ਵਾਪਰਿਆ ਸੀਗਾ ਉਹ ਲੁਕਾਉਣ ਵਾਸਤੇ 5 ਲੋਕਲ ਬੰਦੇ ਮਾਰ ਕੇ ਦੱਬ ਦਿੱਤੇ ਸੀ। ਜਦੋਂ ਲਾਸ਼ਾਂ ਕਢਾਈਆਂ, ਅੱਤਵਾਦੀ ਨਹੀਂ ਸਨ ਨਿਕਲੇ, ਉੱਥੋਂ ਲਾਪਤਾ ਹੋਏ ਨੌਜਵਾਨ ਨਿਕਲੇ ਸੀਗੇ। ਤਾਂ ਉੱਥੇ ਕੁਛ ਵੀ ਤੁਸੀਂ ਯਕੀਨਨ ਨਹੀਂ ਕਹਿ ਸਕਦੇ ਜਿੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹੋਣ। ਤਾਂ ਉਸ ਤੋਂ ਬਾਅਦ ਫਿਰ ਮੁਸਲਮਾਨਾਂ ਨੂੰ ਚੁਣ ਚੁਣ ਕੇ ਨਿਸ਼ਾਨਾ ਬਣਾਇਆ ਗਿਆ ਸੀਗਾ। ਇਸ ਕਤਲੇਆਮ ਦੇ ਵਿੱਚ 1044 ਬੰਦੇ ਮਰੇ ਸੀਗੇ। ਉਹਨਾਂ ਵਿੱਚ ਹਿੰਦੂ ਵੀ ਸ਼ਾਮਲ ਆ, ਮੁਸਲਮਾਨ ਵੀ ਸ਼ਾਮਲ ਆ, ਪਰ ਦੋਨੇ ਇਨਸਾਨ ਸੀਗੇ। ਤਾਂ ਇਨਸਾਨੀਅਤ ਦਾ ਕਹਾਣ ਹੋਇਆ ਉੱਥੇ ਰੱਜ ਕੇ। ਤਾਂ ਇਸ ਕਮਿਸ਼ਨ ਨੇ ਸਾਫ਼ ਕਰ ਦਿੱਤਾ, ਜਿਵੇਂ ਤੁਸੀਂ ਕਿਹਾ, ਕਿ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਈ ਵਾਰ ਕਿਆਫੀਆਂ ਹੁੰਦੀਆਂ, ਕਈ ਵਾਰ ਕਿਆਫੀਆਂ ਹੁੰਦੀਆਂ।
ਤਾਂ ਬਿਲਕੁਲ ਆਸ ਦੇ ਅਨੁਕੂਲ ਹੀ ਕਲੀਨ ਚਿੱਟ ਆਈ ਆ। ਤਾਂ ਇਸ ਕਲੀਨ ਚਿੱਟ ਦੇ ਵਿੱਚ ਇੱਕ ਚੀਜ਼ ਹੋਰ ਵੀ ਲਿਖੀ ਗਈ ਆ ਕਿ ਜੋ ਕਮਿਸ਼ਨ ਨੇ ਪੜਤਾਲ ਕੀਤੀ ਉਹਦਾ ਸਿੱਟਾ ਇਹੋ ਆ ਕਿ ਸਰਕਾਰ ਦੇ ਕਿਸੇ ਵੀ ਮੰਤਰੀ ਦਾ ਇਹਦੇ ਵਿੱਚ ਹੱਥ ਨਹੀਂ ਸੀਗਾ। ਮਾਇਆ ਵੀ ਹੋ ਗਈ, ਸਜ਼ਾ ਯਾਫਤਾ ਵੀ ਹੋ ਗਈ, ਪਰ ਕਮਿਸ਼ਨ ਕਹਿੰਦਾ ਹੈ ਕਿ ਇਸ ਮਾਮਲੇ ਦੇ ਵਿੱਚ ਕਿਸੇ ਮੰਤਰੀ ਦਾ ਹੱਥ ਨਹੀਂ ਸੀਗਾ। ਹਾਲਾਂਕਿ ਮਾਇਆ ਕੋਟਲਾਨੀ ਬਾਅਦ 'ਚ ਮੰਤਰੀ ਬਣੀ ਆ, ਪਰ ਉਹਦੇ 'ਤੇ ਦੋਸ਼ ਜ਼ਰੂਰ ਲੱਗਾ ਸੀਗਾ। ਖੈਰ, ਇਹ ਹੁਣ ਮਾਮਲਾ ਜਿਹੜਾ ਉਹ ਸੁੱਟ ਦਿੱਤਾ ਗਿਆ ਪੁਲਿਸ ਤੇ। ਤਾਂ ਕਮਿਸ਼ਨ ਨੇ ਕੀ ਕਿਹਾ ਕਿ ਕੁਝ ਇਲਾਕਿਆਂ ਦੇ ਵਿੱਚ ਪੁਲਿਸ ਜਿਹੜੀ ਆ ਉਹ ਸਹੀ ਢੰਗ ਦੇ ਨਾਲ ਕੰਮ ਨਹੀਂ ਕਰ ਸਕੀ। ਤਾਂ ਇੱਥੇ ਸਭ ਤੋਂ ਵੱਡਾ ਸਵਾਲ ਆ ਕਿ ਪੁਲਿਸ ਅਸਲ ਦੇ ਵਿੱਚ ਕਿਹਦੇ ਮੁਤਹਿਦ ਹੁੰਦੀ ਆ। ਕਮਿਸ਼ਨ ਨੂੰ ਸ਼ਾਇਦ ਇਹ ਸਮਝਾਉਣ ਦੀ ਲੋੜ ਨਹੀਂ ਤੇ ਸਾਨੂੰ ਇਹ ਸਮਝਣ ਦੀ ਲੋੜ ਨਹੀਂ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਕੈਪਟਨ ਅਮਰਿੰਦਰ ਬੋਲੇ, ਕਹਿੰਦੇ ਪੰਜਾਬ ਨੂੰ ਕਦੇ ਵੀ ਕੱਟੜਪੰਥੀ ਸੂਬਾ ਬਣਨ ਨਹੀਂ ਦੇਵਾਂਗਾ। ਦੇਖੋ, ਕੱਟੜਪੰਥੀ ਸੂਬਾ ਪੰਜਾਬ ਹੈ ਹੀ ਨਹੀਂ ਹੈ, ਪਤਾ ਨਹੀਂ ਕਿਹੜੀਆਂ ਗੱਲਾਂ ਕਰਦੇ ਆ। ਤੇ ਵੈਸੇ ਇਹ ਜਿੱਥੇ ਬੋਲ ਰਹੇ ਸੀ ਉੱਥੇ ਇੰਨਾ ਕੁ ਇਹਨਾਂ ਦਾ ਬੋਲਣਾ ਬਣਦਾ ਸੀਗਾ, ਕਿਉਂਕਿ ਇਹ ਤੁਹਾਨੂੰ ਪਤਾ ਹੀ ਆ ਅੱਜ ਕੱਲ ਥੋੜੇ ਜਿਹੇ ਰਾਸ਼ਟਰਵਾਦੀ ਪ੍ਰਵਿਰਤੀ ਦੇ ਬਣ ਗਏ ਆ। ਤੇ KPS ਗਿੱਲ ਨੂੰ ਯਾਦ ਕਰ ਰਹੇ ਸੀ, ਜਦੋਂ KPS ਗਿੱਲ ਵਰਗੇ ਬੰਦੇ ਨੂੰ ਯਾਦ ਕਰ ਰਹੇ ਹੁਣ ਤਾਂ ਇੰਨਾ ਕੁ ਫਿਰ ਉਹਨਾਂ ਨੇ ਕਹਿਣਾ ਹੀ ਆ। ਸੋ KPS ਗਿੱਲ ਦੇ ਸੋਹਲੇ ਗਏ ਆ ਤੇ ਫਿਰ ਬਾਅਦ ਦੇ ਵਿੱਚ ਨਾਲ ਇਹ ਵੀ ਕਹਿ ਦਿੱਤਾ ਕਿ ਸਾਨੂੰ ਵਿਰਾਸਤ ਦੇ ਵਿੱਚ ਇੱਕ ਗੁਆਂਢੀ ਹੈ ਜਿਹੜਾ ਉਹ ਦੁਸ਼ਮਣ ਮਿਲਿਆ ਵਾ। ਉਹ ਪਾਕਿਸਤਾਨ ਤਾਂ ਤੁਸੀਂ ਲਾ ਹੀ ਲਿਆ ਕਰੋ ਨਾ ਨਾਲ ਜਦੋਂ ਗੱਲ ਕਰਨੀ ਹੋਵੇ। ਹਾਲਾਂਕਿ ਪਾਕਿਸਤਾਨੀ ਕੁਝ ਖਾਸ ਬੰਦੇ ਖਾਸ ਨੇ, ਪਰ ਪਾਕਿਸਤਾਨ ਰੜਕਣਾ ਹੀ ਰੜਕਾ, ਪਾਕਿਸਤਾਨ ਦੀਆਂ ਰੜਕਾਂ ਇਹਨਾਂ ਨੇ ਕੱਢਣੀਆਂ ਹੀ ਕੱਢਣੀਆਂ। ਤਾਂ ਇਹ ਕਹਿੰਦੇ ਆ ਕਿ ਅਸੀਂ ਕੱਟੜਪੰਥੀ ਸੂਬਾ ਬਣਨ ਨਹੀਂ ਦੇਵਾਂਗੇ। ਪੰਜਾਬ ਕਦੇ ਵੀ ਕੱਟੜਪੰਥੀ ਸੂਬਾ ਨਹੀਂ ਰਿਹਾ। ਹਾਂ, ਜੇ ਕੋਈ ਹੱਕ ਦੀ ਗੱਲ ਕਰਦਾ, ਅਸੂਲ ਦੀ ਗੱਲ ਕਰਦਾ, ਸਿਧਾਂਤ ਦੀ ਗੱਲ ਕਰਦਾ, ਆਪਣੇ ਨਾਲ ਹੋਏ ਵਿਤਕਰੇ ਦੀ ਗੱਲ ਕਰਦਾ, ਆਪਣੇ ਨਾਲ ਹੋਈ ਵਾਅਦਾ ਖਿਲਾਫੀ ਦੀ ਗੱਲ ਕਰਦਾ, ਉਹਨੂੰ ਜੋ ਮਰਜ਼ੀ ਕਹਿ ਲਓ ਤੁਸੀਂ, ਉਹਨੂੰ ਬਾਗੀ ਕਹਿ ਲਓ, ਅੱਤਵਾਦੀ ਕਹਿ ਲਓ, ਫਲਾਂ ਕਹਿ ਲਓ, ਧਮਕਾ ਕਹਿ ਲਓ, ਕੋਈ ਫਰਕ ਨਹੀਂ ਪੈਂਦਾ। ਅਦਰਵਾਈਜ਼ ਜੋ ਇਸ ਸੂਬੇ ਦੀ ਤਾਸੀਰ ਆ ਉਹ ਤੁਸੀਂ ਵੇਖੀ ਹੈ 370 ਦੇ ਮਾਮਲੇ ਦੇ ਵਿੱਚ, ਉਹ ਤੁਸੀਂ ਫਲੱਡਾਂ 'ਚ ਵੀ ਦੇਖਦੇ ਹੋ ਜਦੋਂ ਕੋਈ ਕੁਦਰਤੀ ਵਿਪਤਾ ਆ ਜਾਂਦੀ ਹੈ। ਐਸੀ ਤਾਸੀਰ ਨਹੀਂ ਹੈ। ਸਭ ਤੋਂ ਘੱਟ ਦੰਗੇ ਮੈਂ ਇੱਕ ਦਿਨ ਸ਼ਾਇਦ ਇੱਥੇ ਆਪਣੇ ਰੇਡੀਓ ਤੇ ਵੀ ਡਾਟਾ ਸ਼ੇਅਰ ਕੀਤਾ ਸੀਗਾ ਕਿ ਪੰਜਾਬ ਇੱਕ ਇਹੋ ਜਿਹਾ ਸੂਬਾ ਹੈ, ਇਹ ਮੇਰਾ ਆਪ ਦਾ ਬਣਾਇਆ ਕੋਈ ਅੰਕੜਾ ਨਹੀਂ ਹੈ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ ਅੰਕੜਾ ਹੈ ਕਿ ਇਹਨਾਂ 2-3 ਸਾਲਾਂ 'ਚ ਪੰਜਾਬ ਦੇ ਅੰਦਰ ਪੰਜਾਬ ਸਭ ਤੋਂ ਪੀਸਫੁਲ ਸੂਬਾ ਜਿੱਥੇ ਘਟਨਾਵਾਂ ਇੱਕਾ ਦੁੱਕਾ ਵਾਪਰੀਆਂ ਨੇ, ਇੱਕਾ ਦੁੱਕਾ। ਤਾਂ ਇਸ ਤੋਂ ਵੱਡੀ ਕੀ ਮਿਸਾਲ ਹੋਏਗੀ ਕਿ ਇੱਥੇ ਇਸ ਤਰ੍ਹਾਂ ਦੀ ਤਾਸੀਰ ਨਹੀਂ ਹੈ ਜਿਸ ਤਰ੍ਹਾਂ ਦਾ ਕੈਪਟਨ ਇੱਕ ਡਰਾਵਾ ਪੈਦਾ ਕਰ ਰਿਹਾ। ਤਾਂ ਡਰਾਵਾ ਕਾਹਦੇ ਕਰਕੇ ਤੁਹਾਨੂੰ ਪਤਾ ਹੀ ਹੈ, ਉਸ ਡਰਾਵੇ ਦੀ ਵਜ੍ਹਾ ਕਰਕੇ ਜਿਹੜੀ ਸ਼ਹਿਰੀ ਵੋਟ ਆ, ਹਿੰਦੂ ਵੋਟ ਹੈ ਜਿਹੜੀ ਉਹ ਪ੍ਰਭਾਵਿਤ ਹੁੰਦੀ ਹੈ। ਸੋ ਐਸਾ ਮੇਰੇ ਖਿਆਲ ਦੇ ਨਾਲ ਨਹੀਂ ਮਿੱਥ ਕਰਨਾ ਚਾਹੀਦਾ। ਹਾਂ, KPS ਗਿੱਲ ਦੇ ਸੋਲੇ ਗਾਉਣੇ ਗਾਈ ਚਲੋ, ਤੁਹਾਨੂੰ ਕੋਈ ਨਹੀਂ ਰੋਕਦਾ, ਪਰ ਆਹ ਗਲਤ ਬਿਆਨੀ ਇਹ ਮੇਰੇ ਖਿਆਲ ਦੇ ਨਾਲ ਆਪਣੇ ਜਿੱਥੇ ਤੁਸੀਂ ਖਾਂਦੇ ਹੋ ਉਸ ਥਾਲੀ 'ਚ ਛੇਕ ਕਰਨ ਦੇ ਬਰੋਬਰ ਹੈ ਕਿ ਆਪਦੇ ਸੂਬੇ ਨੂੰ ਕਹੋ ਕਿ ਜੀ ਇਹ ਤੇ ਕੱਟੜਪੰਥੀ ਸੂਬਾ ਫਲਾਂ ਟਮਕਾ ਇੱਥੇ ਇਸ ਤਰ੍ਹਾਂ ਦੀ ਹਿਲ ਜੁਲ, ਇਸ ਤਰ੍ਹਾਂ ਦਾ ਕੁਛ ਨਹੀਂ। ਹਾਂ, ਕੁਛ ਲੋਕ ਹੈਗੇ ਆ ਜੋ ਸ਼ਰਾਰਤਬਾਜ਼ੀ ਕਰ ਜਾਂਦੇ ਆ, ਦਾ ਲੱਗੇ, ਉਹਨਾਂ ਨੂੰ ਤੁਸੀਂ ਨਜਿੱਠੋ ਆਪਣੇ ਢੰਗ ਨਾਲ, ਪਰ ਇਸ ਤਰ੍ਹਾਂ ਦਰਸਾਉਣਾ, ਇਸ ਤਰ੍ਹਾਂ ਵਡਿਆਉਣਾ ਇਸ ਚੀਜ਼ ਨੂੰ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਆ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਢੀਂਡਸੇ ਦੇ ਨਿਸ਼ਾਨੇ ਤੇ ਬਾਦਲ ਸੁਣਾਈਆਂ ਹੁਣ ਖਰੀਆਂ ਖਰੀਆਂ। ਇਹ ਢੀਂਡਸੇ ਦੇ ਨਿਸ਼ਾਨੇ ਮੈਨੂੰ ਲੱਗਦਾ ਹੈ ਕਿ ਨਿਸ਼ਾਨ ਛੱਡ ਕੇ ਜਾਣਗੇ। 14 ਦਸੰਬਰ ਜਿਵੇਂ ਜਿਵੇਂ ਨੇੜੇ ਆਉਂਦਾ ਪਿਆ, ਸੁਖਦੇਵ ਸਿੰਘ ਢੀਂਡਸਾ ਜੀ ਖੁੱਲ ਰਿਹਾ, ਮੈਨੂੰ ਲੱਗਦਾ ਪ੍ਰੈਕਟਿਸ ਕਰਦੇ ਪਏ, ਵਾਰਮ ਅਪ ਹੋ ਰਹੇ ਆ, ਹਨਾ। ਜਿੱਦਾਂ ਇੱਕ ਖਿਡਾਰੀ ਹੁੰਦਾ ਉਹ ਵੱਡੇ ਟੂਰਨਾਮੈਂਟ ਤੋਂ ਪਹਿਲਾਂ ਖਾਸ ਟ੍ਰੇਨਿੰਗ ਸੈਸ਼ਨ 'ਚ ਜਾਂਦਾ ਜਾਂ ਮੈਚ ਤੋਂ ਪਹਿਲਾਂ ਇੱਕ ਵਾਰਮ ਅਪ ਸੈਸ਼ਨ ਹੁੰਦਾ, ਉਹਦੇ 'ਚੋਂ ਗੁਜ਼ਰਦਾ, ਤੇ ਮੈਨੂੰ ਲੱਗਦਾ ਵਾਰਮ ਅਪ ਸੈਸ਼ਨ ਚੱਲੀ ਜਾਂਦਾ ਢੀਂਡਸਾ ਸਾਹਿਬ ਦਾ। ਤਾਂ ਇਹਨਾਂ ਨੇ ਆਖਿਆ ਕਿ ਅਕਾਲੀ ਦਲ ਤੇ ਇੱਕੋ ਪਰਿਵਾਰ ਹਾਵੀ ਹੈ ਤੇ ਇਸੇ ਪਰਿਵਾਰ ਨੇ ਅਕਾਲੀ ਦਲ ਨੂੰ ਕਮਜ਼ੋਰ ਕੀਤਾ, ਲਿਹਾਜ਼ ਇਹ ਖਾਧੇ ਪੀਤੇ ਦਾ ਕਰ ਗਏ ਕਿ ਉਹਨਾਂ ਨੇ ਨਾਂ ਨਹੀਂ ਲਿਆ। ਢੀਂਡਸਾ ਨੇ ਨਾਲ ਹੀ ਇੱਕ ਗੱਲ ਜਿਹੜੀ ਆ ਉਹ ਵੱਡੀ ਕਹੀ ਆ, ਉਹ ਕਹਿੰਦੇ ਆ ਕਿ ਪਾਰਟੀ ਨਹੀਂ ਛੱਡੀ ਮੈਂ, ਸਗੋਂ ਉਹਨਾਂ ਵੱਲੋਂ ਆਪਣੀ ਗੱਲ ਰੱਖਣ ਤੇ ਪਾਰਟੀ 'ਚੋਂ ਕੱਢਿਆ ਗਿਆ ਹੈ। ਨਾਲ ਹੀ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ SGPC 'ਚ ਵੀ ਬਾਦਲ ਪਰਿਵਾਰ ਦੀ ਦਖਲਅੰਦਾਜ਼ੀ ਹੈ। ਤਾਂ ਹੁਣ ਇੱਥੇ ਉਹਨਾਂ ਨੇ ਕੋਈ ਲਿਹਾਜ਼ ਨਹੀਂ ਕੀਤਾ, ਇੱਥੇ ਸਿੱਧੀ ਸੱਟ ਮਾਰ ਦਿੱਤੀ ਆ। ਤਾਂ ਕਹਿਣ ਦਾ ਮਤਲਬ ਇਹੋ ਆ ਕਿ 14 ਦਸੰਬਰ ਨੂੰ ਇਹ ਤੇ ਤੈਅ ਹੀ ਆ ਕਿ ਇਹਨਾਂ ਦਾ ਇੱਕ ਇਕੱਠ ਹੋਣ ਜਾ ਰਿਹਾ, ਜਿਹੜਾ ਕਿ ਅਕਾਲੀ ਦਲ ਦਾ ਸਥਾਪਨਾ ਦਿਹਾੜਾ। ਤਾਂ ਉਦਣ ਕੁਛ ਨਾ ਕੁਛ ਜਿਹੜਾ ਆ ਉਹ ਵੱਖਰਾ ਹੋਣ ਦੀ ਸੰਭਾਵਨਾ ਹੈ। ਤਾਂ ਸੁਖਦੇਵ ਸਿੰਘ ਢੀਂਡਸਾ ਕਿਸ ਤੇਵਰ ਦੇ ਨਾਲ ਚੱਲਦੇ ਪਏ, ਕਿਸ ਲਹਿਜੇ ਦੇ ਨਾਲ ਚੱਲਦੇ ਪਏ, ਸਭ ਨੂੰ ਹੁਣ ਦਿਖਦਾ ਹੀ ਪਿਆ।
ਹਾਲਾਂਕਿ ਪਰਮਿੰਦਰ ਸਿੰਘ ਢੀਂਡਸਾ ਬਾਰੇ ਖਬਰਾਂ ਆਈਆਂ ਸਨ ਕਿ ਉਹ ਵੀ ਆਪਣੇ ਪਿਤਾ ਦੇ ਮਾਰਗ ਤੇ ਚੱਲ ਸਕਦੇ ਆ, ਪਰ ਉਹਨਾਂ ਨੇ ਮੁੜ ਕੇ ਡਿਨਾਈ ਕਰ ਦਿੱਤਾ। ਤਾਂ ਉਸ ਤੋਂ ਬਾਅਦ ਹੁਣ ਇਹ ਵੀ ਇੱਕ ਚਰਚਾ ਕਿ ਸ਼ਾਇਦ ਜੋ ਕੁਝ ਹੋ ਰਿਹਾ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਜਿਹੜੀ ਨਜ਼ਦੀਕੀ ਸੁਖਦੇਵ ਸਿੰਘ ਢੀਂਡਸਾ ਦੀ ਆ ਥੋੜਾ ਚਿਰ ਚ ਵਧੀ ਆ, ਤਾਂ ਸ਼ਾਇਦ ਉਸੇ ਕਰਕੇ ਵੀ ਹੋ ਰਿਹਾ ਹੋਵੇ, ਕਿਉਂਕਿ ਕੁਛ ਨਾ ਕੁਛ ਭਾਰਤੀ ਜਨਤਾ ਪਾਰਟੀ ਨੇ ਸੂਬੇ ਚ ਕਰਨਾ ਹੀ ਕਰਨਾ ਸਿਆਸੀ ਸਰਦਲ ਤੇ। ਤਾਂ ਦੇਖਦੇ ਆ ਅੱਗੇ ਕੀ ਹੁੰਦਾ, ਕੀ ਵਾਪਰਦਾ, ਕਹਾਣੀ ਕਿੱਧਰ ਨੂੰ ਤੁਰਦੀ ਆ। ਪਰ ਸੁਖਦੇਵ ਸਿੰਘ ਢੀਂਡਸਾ ਹੌਲੀ ਹੌਲੀ ਉਹ ਹੱਥ ਖੋਲਣ ਜਾ ਰਹੇ ਆ ਤੇ ਫਿਰ ਬੱਲਾ ਜਿਹੜਾ ਉਹ ਅਨੇਵਾਜ਼ ਜ਼ਰੂਰ ਘਮਾਉਣਗੇ ਜਦੋਂ ਕਿਤੇ ਮੌਕਾ ਮਿਲੇਗਾ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਆ, ਕਹਿੰਦੇ ਗੈਂਗਸਟਰ ਜੱਗੂ ਭਗਵਾਨਪੁਰੀਏ ਦੇ ਐਨਕਾਊਂਟਰ ਦੀ ਤਿਆਰੀ, ਹਾਈ ਕੋਰਟ ਦੇ ਸਾਹਮਣੇ ਵੱਡਾ ਖੁਲਾਸਾ। ਗੈਂਗਸਟਰ ਜੱਗੂ ਭਗਵਾਨਪੁਰੀਏ ਨੇ ਇੱਕ ਰਿਟ ਪਾਈ ਆ, ਉਹ ਕਹਿੰਦਾ ਜੀ ਕਿ ਪੁਲਿਸ ਉਸ ਨੂੰ ਜੇਲ੍ਹ ਵਿੱਚੋਂ ਭਜਾ ਕੇ ਇਨਕਾਊਂਟਰ ਕਰਨ ਦਾ ਪਲਾਨ ਬਣਾ ਰਹੀ ਆ। ਤਾਂ ਇਹ ਪਟੀਸ਼ਨ ਕਿਸੇ ਹੋਰ ਨੇ ਨਹੀਂ, ਖੁਦ ਜੱਗੂ ਭਗਵਾਨਪੁਰੀ ਨੇ ਦਾਇਰ ਕੀਤੀ ਆ ਤੇ ਨਾਲ ਸਾਫ਼ ਕੀਤਾ, ਉਹ ਕਹਿੰਦੇ ਕਿ ਦੇਖੋ ਜੀ ਮੇਰਾ ਨਾਂ ਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਕੋਈ ਲੈਣਾ ਦੇਣਾ ਤੇ ਨਾ ਹੀ ਮੈਂ ਬਿਕਰਮ ਸਿੰਘ ਮਜੀਠੀਆ ਦਾ ਨਜ਼ਦੀਕੀ ਆ, ਮਤਲਬ ਕਿ ਮੈਂ ਤਾਂ ਨਿਊਟਰਲ ਆ ਭਾਈ, ਮੈਂ ਕਿਸੇ ਬੰਨੇ ਵੀ ਨਹੀਂ ਆ। ਤੇ ਨਾਲ ਉਹਨੇ ਜੋ ਅੰਦੇਸ਼ਾ ਜਤਾਇਆ, ਉਹ ਕਹਿੰਦਾ ਕਿ ਮੇਰੇ ਉੱਤੇ ਝੂਠੇ ਕੇਸ ਜਿਹੜੇ ਉਹ ਪਾਏ ਜਾ ਰਹੇ ਆ ਤੇ ਜੇਲ੍ਹ ਦੇ ਇੱਕ ਅੱਡ ਕੋਨੇ 'ਚ ਰੱਖਿਆ ਗਿਆ ਤੇ ਭੱਜ ਜਾਣ ਲਈ ਵਾਰ-ਵਾਰ ਕਿਹਾ ਜਾਂਦਾ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਬੜੀ, ਮੈਂ ਕਹੂੰਗਾ ਕਿ ਅਜੀਬੋ-ਗਰੀਬ ਜੀ ਖਬਰ ਆ ਕਿ ਕੋਈ ਗੈਂਗਸਟਰ ਇਹ ਕਹਿੰਦਾ ਕਿ ਪੁਲਿਸ ਨੂੰ ਕਹਿ ਰਹੀ ਹੈ ਕਿ ਭੱਜ ਜਾ ਭੱਜ ਜਾ, ਤੇ ਉਹ ਨਹੀਂ ਡਰਿਆ ਕਿ ਜੇ ਮੈਂ ਭੱਜ ਜਾਊਂਗਾ ਤੇ ਉਹ ਫਿਰ ਪਿੱਛੋਂ ਗੋਲੀ ਮਾਰ ਦੇਣਗੇ। ਤਾਂ ਇਹ ਬੜੀ ਵਿਲੱਖਣ ਜੀ ਗੱਲ ਆ, ਕਿਉਂਕਿ ਦੇਖੋ ਜੱਗੂ ਭਗਵਾਨਪੁਰੀ ਬਾਰੇ ਇਹ ਜਿਹੜੀ ਬਹਿਸ ਚੱਲਦੀ ਪਈ ਆ ਉਹ ਇਹੋ ਆ ਕਿ ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਸਭ ਕੁਝ ਜਿਹੜਾ ਜੱਗੂ ਭਗਵਾਨਪੁਰੀ ਆ ਉੱਥੇ ਮਾਨ ਰਿਹਾ ਉਹ ਸੁਖਜਿੰਦਰ ਸਿੰਘ ਰੰਧਾਵਾ ਦੀ ਨੇੜਤਾ ਕਰਕੇ ਆ। ਤਾਂ ਸੁਖਜਿੰਦਰ ਸਿੰਘ ਰੰਧਾਵਾ ਕਹਿੰਦਾ ਕਿ ਨਹੀਂ, ਮੇਰੀ ਇਹਦੇ ਨਾਲ ਕੋਈ ਨੇੜਤਾ ਨਹੀਂ ਹੈ, ਅਸਲ ਦੇ ਵਿੱਚ ਬਿਕਰਮ ਸਿੰਘ ਮਜੀਠੀਏ ਦੇ ਏਰੀਏ 'ਚ ਹੀ ਜ਼ਿਆਦਾ ਇਹਦੇ ਤੇ ਪਰਚੇ ਜਿਹੜੇ ਆ ਉਹ ਦਰਜ ਹੋਏ ਆ। ਤਾਂ ਇਸ ਸਾਰੀ ਬਹਿਸ ਦੇ ਵਿੱਚ ਇਸ ਤਰ੍ਹਾਂ ਦੀ ਪਟੀਸ਼ਨ ਆ ਜਾਣੀ ਆਪਣੇ ਆਪ ਦੇ ਵਿੱਚ ਹੈਰਾਨ ਕਰਦੀ ਆ। ਤਾਂ ਹੁਣ ਕੀ ਦੱਸਣਾ ਚਾਹੁੰਦਾ ਜੱਗੂ ਭਗਵਾਨਪੁਰੀ, ਕਿਉਂਕਿ ਦੋਸ਼ ਉਹਦੇ ਤੇ ਕਾਫੀ ਲੱਗਦੇ, ਅੱਜ DGP ਵੀ ਬੋਲਿਆ ਇਸ ਮਾਮਲੇ ਦੇ ਵਿੱਚ ਕਿ ਕਾਫੀ ਨੈਕਸਸ ਜਿਹੜੇ ਆ ਉਹ ਅਸੀਂ ਬੇਨਕਾਬ ਕੀਤੇ ਆ, ਕਾਫੀ ਨੈਕਸਸ ਜਿਹੜੇ ਆ ਉਹ ਅਸੀਂ ਤੋੜੇ ਆ ਜਿਹੜੇ ਜੇਲ੍ਹ ਦੇ ਅੰਦਰੋਂ ਚੱਲਦੇ ਸੀ, ਯਾਨੀ ਜੋੜੇ ਜਾ ਰਹੇ ਸੀ ਜੱਗੂ ਭਗਵਾਨਪੁਰੀ ਦੇ ਨਾਲ। ਕੀ ਇਸ ਸਾਰੀ ਬਹਿਸ ਤੋਂ ਜੱਗੂ ਭਗਵਾਨਪੁਰੀ ਨਜ਼ਰ ਹਟਾਉਣੀ ਚਾਹੁੰਦਾ, ਨਿਗਾਹ ਹਟਾਉਣੀ ਚਾਹੁੰਦਾ, ਜਾਂ ਫਿਰ ਵਾਕਈ ਹੀ ਕੋਈ ਅਸਲੀਅਤ ਹੈ ਇਹੋ ਜਿਹੀ? ਜੇ ਕੋਈ ਇਹੋ ਜਿਹੀ ਅਸਲੀਅਤ ਹੈ ਤਾਂ ਮੇਰੇ ਖਿਆਲ ਦੇ ਨਾਲ ਕੋਰਟ ਜਿਹੜੀ ਆ ਉਹ ਡਿਸਾਈਡ ਕਰੂਗੀ ਕਿ ਅੱਗੇ ਕੀ ਹੋਣਾ ਚਾਹੀਦਾ। ਪਰ ਜੇ ਇਹ ਇੱਕ ਰਣਨੀਤਿਕ ਪੈਂਤੜਾ ਹੈ ਤਾਂ ਫਿਰ ਇਸ ਤਰ੍ਹਾਂ ਦੇ ਪੈਂਤੜੇ ਆ ਜਿਹੜੇ ਉਹ ਤੁਹਾਨੂੰ ਪਤਾ ਹੀ ਆ, ਬਦਮਾਸ਼ ਜਿਹੜੇ ਹੁੰਦੇ ਆ ਉਹ ਕਰਦੇ ਹੀ ਆ, ਉਹ ਮਾਰਦੇ ਹੀ ਆ, ਇਹਦੇ 'ਚ ਕੋਈ ਵੱਖਰੀ ਗੱਲ ਨਹੀਂ ਹੈ। ਪਰ ਹੈਰਾਨਗੀ ਦੀ ਗੱਲ ਆ ਕਿ ਉਹਨੇ ਦਾਅਵਾ ਜਿਹੜਾ ਕੀਤਾ, ਤਰਕ ਦਿੱਤਾ ਜੱਗੂ ਭਗਵਾਨਪੁਰੀਏ ਨੇ, ਉਹ ਇਹ ਆ ਕਿ ਪੁਲਿਸ ਮੈਨੂੰ ਖੁਦ ਕਹਿ ਰਹੀ ਹੈ ਕਿ ਤੂੰ ਭੱਜਿਆ। ਜੀ ਜੀ ਜੀ, ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਚੰਡੀਗੜ੍ਹ ਦੇ ਵਿੱਚ ਅਕਾਲੀਆਂ ਨੇ ਪੰਜਾਬ ਸਰਕਾਰ ਵਿਰੁੱਧ ਲਾਇਆ ਧਰਨਾ। ਦੇਖੋ ਇਹਨਾਂ ਨੇ ਗੁੰਡਾ ਟੈਕਸ ਦਾ ਮੁੱਦਾ ਉਠਾਇਆ, ਕੈਪਟਨ ਨੂੰ ਵੰਗਾਰਿਆ ਵੀ ਹਮਲੇ ਤੇਜ਼ ਕਰ ਦਿੱਤੇ ਆ, ਤੇ ਉਹ ਕਹਿੰਦੇ ਕਿ ਮੁੱਖ ਮੰਤਰੀ ਕੋਲ ਲੋਕਾਂ ਨੂੰ ਮਿਲਣ ਦਾ ਸਮਾਂ ਨਹੀਂ ਹੈ, ਤੇ ਕਾਂਗਰਸੀ ਮੰਤਰੀਆਂ ਨੇ ਖੁਦ ਹੀ ਲੁੱਟ ਕੇ ਖਜ਼ਾਨਾ ਖਾਲੀ ਕਰ ਦਿੱਤਾ। ਖਾਲੀ ਖਜ਼ਾਨਾ ਤੇ ਕਾਫੀ ਉਹ ਬੋਲਦੇ ਆ, ਕਹਿੰਦੇ ਕਿ ਅਸੀਂ ਕਦੇ ਖਜ਼ਾਨਾ ਜਿਹੜਾ ਖਾਲੀ ਨਹੀਂ ਹੋਣ ਦਿੱਤਾ। ਤੇ ਲੋਕ ਪੁੱਛਦੇ ਆ ਕਿ ਭਰਿਆ ਕਾਹਦੇ ਨਾਲ ਸੀਗਾ, ਭਰਦੇ ਕਾਹਦੇ ਨਾਲ ਸੀਗੇ, ਉਹ ਵੀ ਦੱਸ ਦਿਓ। ਤਾਂ ਖੈਰ ਹੁਣ ਜੋ ਵੀ ਆ, ਜਿਹੜੇ ਸੁਖਬੀਰ ਸਿੰਘ ਬਾਦਲ ਆ ਉਹਨਾਂ ਦੀ ਅਗਵਾਈ ਦੇ ਵਿੱਚ ਨਜਾਇਜ਼ ਮਾਈਨਿੰਗ ਤੇ ਗੁੰਡਾ ਟੈਕਸ ਦੇ ਮੁੱਦੇ ਤੇ ਇਹ ਸਾਰਾ ਕੁਛ ਹੈ ਜਿਹੜਾ ਹੋ ਰਿਹਾ। ਇਹ ਮੋਹਾਲੀ ਦੇ ਨੇੜੇ ਉਹਨਾਂ ਨੇ ਜਾ ਕੇ ਧਰਨਾ ਲਾਇਆ ਤੇ ਨਾਲ ਉਹਨਾਂ ਨੇ ਅਫਸਰਸ਼ਾਹੀ ਨੂੰ ਸਿੱਧੇ ਤੌਰ ਤੇ ਨਿਸ਼ਾਨੇ ਤੇ ਰੱਖਿਆ। ਉਹਨਾਂ ਕਿਹਾ ਕਿ DC ਤੇ SSP ਜੋ ਅੱਜ ਇਹਨਾਂ ਮਾਮਲਿਆਂ ਤੇ ਚੁੱਪ ਬੈਠੇ ਹਨ, ਸਰਕਾਰ ਬਦਲਣ ਤੇ ਉਹ ਬੋਲਣਗੇ ਕਿਹੜੇ ਮੰਤਰੀਆਂ ਦੀ ਸਾਜ਼ਿਸ਼ ਸੀ, ਮਤਲਬ ਕਿ ਉਦੋਂ ਇਹਨਾਂ ਨੂੰ ਤੋਤੇ ਵਾਂਗੂ ਬੁਲਾਵਾਂਗੇ ਕਿ ਤੁਹਾਡੇ ਉੱਤੇ ਕਿਹੜੇ ਆਕਾ ਬੈਠੇ ਸੀ। ਉਹ ਕਹਿੰਦੇ ਕਿ ਕਾਂਗਰਸ ਸਰਕਾਰ ਦਾ ਸਿਰਫ 1.5 ਸਾਲ ਹੀ ਸਮਾਂ ਰਹਿ ਗਿਆ ਤੇ ਨਾਲ ਉਹਨਾਂ ਨੇ ਕਿਹਾ ਕਿ ਜੋ ਵੀ ਅਫਸਰ ਇਹਨਾਂ ਦਾ ਸਾਥ ਦੇ ਰਹੇ ਹਨ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਉਹਨਾਂ ਨੂੰ ਵੀ ਅੰਦਰ ਕਰ ਦਿੱਤਾ ਜਾਏਗਾ। ਮਤਲਬ ਕਿ ਲਾਲ ਡੈਰੀ ਜਿਹੜੀ ਆ ਉਹ ਨਾਲ ਹੀ ਰੱਖਦੇ ਆ, ਤੁਹਾਨੂੰ ਪਤਾ ਹੀ ਆ, ਗੱਡੀ 'ਚ ਪਈ ਹੁੰਦੀ ਆ, ਨੋਟ ਕੀਤੀ ਜਾਂਦੇ ਆ ਸਾਰਾ ਕੁਛ। ਅਸਲ ਦੇ ਵਿੱਚ ਕੀ ਆ ਕਿ ਆਹ ਜਿਹੜੇ ਮੁੱਦੇ ਇੱਕ ਦੋ ਹੈਗੇ ਆ, ਜਿੱਦਾਂ ਗੁੰਡਾ ਟੈਕਸ ਵਾਲਾ ਜਾਂ ਮਾਈਨਿੰਗ ਵਾਲਾ, ਇਹ ਆਮ ਆਦਮੀ ਪਾਰਟੀ ਚੁੱਕਦੀ ਪਈ ਸੀ। ਆਮ ਆਦਮੀ ਪਾਰਟੀ ਵੀ ਨਾ ਕਹੋ, ਆਮ ਆਦਮੀ ਪਾਰਟੀ ਦੇ ਇੱਕ ਦੋ ਬੰਦੇ ਚੁੱਕਦੇ ਪਏ ਆ ਲਗਾਤਾਰ, ਜਿਨ੍ਹਾਂ ਦੇ ਵਿੱਚੋਂ ਦਿਨੇਸ਼ ਚੱਡਾ ਜਿਹੜਾ
ਉਹ ਮੋਹਰੀ ਆ। ਤਾਂ ਇਸ ਤਰ੍ਹਾਂ ਦਾ ਫਿਰ ਜਦੋਂ ਤੁਹਾਨੂੰ ਪਤਾ ਹੀ ਆ ਕਿ ਜਦੋਂ ਕੋਈ ਮੁੱਦਾ ਜਿਹੜਾ ਉਹ ਥੋੜਾ ਜਿਹਾ ਅਖਬਾਰਾਂ 'ਚ ਆਉਂਦਾ, ਸੁਰਖੀਆਂ 'ਚ ਆਉਂਦਾ, ਤਾਂ ਫਿਰ ਦੂਸਰੀ ਜਿਹੜੀ ਵਿਰੋਧੀ ਧਿਰ ਹੁੰਦੀ ਹੈ ਤਾਂ ਉਹ ਵੀ ਮੈਦਾਨ 'ਚ ਆ ਜਾਂਦੀ। ਪਰ ਵੇਖੋ ਹੁਣ ਆਹੀ ਫਰਕ ਹੈ ਕਿ ਸੁਖਬੀਰ ਸਿੰਘ ਬਾਦਲ ਉਹ ਮੁੱਖ ਵਿਰੋਧੀ ਧਿਰ ਦੇ ਵਿੱਚ ਨਹੀਂ ਹੈ ਅਕਾਲੀ ਦਲ ਵਾਲੇ, ਪਰ ਫਿਰ ਵੀ ਉਹ ਇਸ ਤਰ੍ਹਾਂ ਇੱਕ ਇਵੈਂਟ ਮੈਨੇਜਮੈਂਟ ਜਿਹੜੀ ਆ ਉਹ ਇਸ ਤਰ੍ਹਾਂ ਕਰਦੇ ਆ ਕਿ ਉਹਨਾਂ ਦਾ ਜਿਹੜਾ ਪ੍ਰਦਰਸ਼ਨ ਹੁੰਦਾ ਜਾਂ ਜਿਹੜਾ ਮੁੱਦੇ ਦਾ ਕਿਸੇ ਵੀ ਮੁੱਦੇ ਦਾ ਜਿਹੜਾ ਉਹਨਾਂ ਦਾ ਬਾਲਣਾ ਹੁੰਦਾ, ਮੁੱਦੇ ਨੂੰ ਭਖਾਉਣਾ ਹੁੰਦਾ, ਉਹ ਆਮ ਆਦਮੀ ਪਾਰਟੀ ਨੂੰ ਦੱਬ ਜਾਂਦਾ ਹੈ। ਸੋ ਉਹਨਾਂ 'ਚ ਇਹ ਕਲਾ ਕਹਿ ਲਓ, ਤਜਰਬਾ ਕਹਿ ਲਓ, ਜਾਂ ਉਹਨਾਂ ਦੀ ਕਿਤੇ ਨਾ ਕਿਤੇ ਹੇਠਲੇ ਪੱਧਰ ਤੇ ਕੋਈ ਤਾਕਤ ਜ਼ਿਆਦਾ ਕਹਿ ਲਓ। ਸੋ ਫਰਕ ਇਹੋ ਹੈ ਕਿ ਆਮ ਆਦਮੀ ਪਾਰਟੀ ਮੁੱਦਾ ਚੁੱਕਦੀ ਆ, ਬਿਹਤਰ ਢੰਗ ਨਾਲ ਚੁੱਕਦੀ ਆ, ਪਰ ਜਦੋਂ ਕੈਸ਼ ਕਰਨ ਦੀ ਵਾਰੀ ਆਉਂਦੀ ਆ ਜਾਂ ਉਹਨੂੰ ਗਰਾਊਂਡ ਤੇ ਲਿਜਾਣ ਦੀ ਵਾਰੀ ਆਉਂਦੀ ਆ, ਉਦੋਂ ਅਕਾਲੀ ਦਲ ਜਿਹੜਾ ਉਹ ਅੱਗੇ ਹੋ ਜਾਂਦਾ। ਇਹ ਖੇਡ ਜਿਹੜੀ ਆ ਉਹ ਆਪਸ ਦੇ ਵਿੱਚ ਜਿਹੜੀ ਵਿਰੋਧੀ ਧਿਰਾਂ ਦੀ ਉਹ ਬੜੀ ਦਿਲਚਸਪ ਹੋਈ ਪਈ ਆ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਅਦਾਲਤ ਵੱਲੋਂ DSP ਨੂੰ ਕੈਦ ਤੇ ਜੁਰਮਾਨਾ ਲਾਇਆ ਗਿਆ। ਇਹਨਾਂ ਨੂੰ ਕੈਦ ਕਰਨੀ ਚਾਹੀਦੀ ਹੈ। ਇਹ ਕੈਦ ਹੋਈ ਕਿਉਂ? ਵੈਸੇ ਇਹਨੂੰ ਸੁਪਰ ਕਾਪ ਕਿਹਾ ਜਾਂਦਾ। ਇਹੋ ਜਿਹਾ ਸੁਪਰ ਕਾਪ ਜਿਹੜਾ ਉਹਨੂੰ ਸਜ਼ਾ ਹੋਣੀ ਚਾਹੀਦੀ ਆ। ਵਰਿੰਦਰ ਮਹਾਜਨ ਇਹਦਾ ਨਾਮ ਆ, ਭਵਿੰਦਰ ਮਹਾਜਨ। ਤਾਂ ਰੌਲਾ ਕੀ ਆ ਕਿ ਦੇਖੋ ਇਹਨਾਂ ਨੇ ਬੜੀਆਂ ਰਿਕਵਰੀਆਂ ਕੀਤੀਆਂ, ਖਾਸ ਤੌਰ ਤੇ ਹੈਰੋਇਨ ਤਸਕਰੀ ਦੇ ਮਾਮਲੇ ਦੇ ਵਿੱਚ। ਤਾਂ ਇਹ ਇੱਕ ਮਾਮਲੇ ਦੇ ਵਿੱਚ ਪੇਸ਼ ਨਹੀਂ ਸੀ ਹੋ ਰਹੇ, ਮਤਲਬ ਕਿ ਲਗਾਤਾਰ ਇਹਨਾਂ ਨੂੰ ਸੱਦਿਆ ਜਾ ਰਿਹਾ ਸੀ ਕੋਰਟ ਦੇ ਵਿੱਚ, ਲਗਾਤਾਰ ਬੁਲਾਇਆ ਜਾ ਰਿਹਾ ਸੀਗਾ, ਤਾਂ ਇਹ ਪੇਸ਼ ਨਹੀਂ ਸਨ ਹੋ ਰਹੇ। ਤਾਂ ਅਦਾਲਤ ਨੇ ਫਿਰ ਹਾਰ ਕੇ ਇਹਨਾਂ ਦੇ ਖਿਲਾਫ ਜੁਰਮਾਨਾ ਲਾਇਆ, ਮੇਰੇ ਖਿਆਲ ਦੇ ਨਾਲ 500 ਰੁਪਏ ਦਾ, ਤੇ 6 ਮਹੀਨਿਆਂ ਦੀ ਨਾਲ ਕੈਦ ਠੋਕ ਦਿੱਤੀ। ਹੁਣ ਇਹ ਸਾਹਿਬ ਕਹਿੰਦੇ ਆ ਕਿ ਮੈਂ ਉਤਲੀ ਅਦਾਲਤ ਦੇ ਵਿੱਚ ਜਾਊਂਗਾ, ਮਤਲਬ ਕਿ ਅਪੀਲ ਕੀਤੀ ਜਾਊਗੀ। ਹੁਣ ਵੇਖੋ ਕਮਾਲ ਦੀ ਗੱਲ ਆ ਕਿ ਜਦੋਂ ਜਾਣ ਤੇ ਬਣਾਈ, ਜਦੋਂ ਪਤਾ ਲੱਗਿਆ ਕਿ ਹੁਣ ਅੰਦਰ ਜਾਣਾ ਪਊਗਾ, ਹੁਣ ਸਾਹਿਬ ਕਹਿੰਦਾ ਕਿ ਮੈਂ ਉਤਲੀ ਅਦਾਲਤ 'ਚ ਜਾਊਂਗਾ ਤੇ ਗਵਾਹੀ ਦੇਣ ਵਾਸਤੇ ਹੇਠਲੀ ਅਦਾਲਤ 'ਚ ਨਹੀਂ ਆਇਆ। ਬੰਦਾ ਪੁੱਛੇ ਕਿ ਕੀ ਤੂੰ ਇਸ ਮਾਮਲੇ ਦੇ ਵਿੱਚ ਕੋਰਟ ਤੋਂ ਉੱਤੇ ਆ ਜਾਂ ਤੂੰ ਮਾਮਲਾ ਬਣਾਇਆ ਹੀ ਕਿਉਂ? ਫਿਰ ਇਹ ਵੱਡਾ ਸਵਾਲ ਹੋਏਗਾ ਕਿ ਜਦੋਂ ਤੁਹਾਡੇ ਕੋਲ ਐਵੀਡੈਂਸ ਨਹੀਂ ਹੁੰਦੇ ਜਾਂ ਤੁਹਾਨੂੰ ਕੋਈ ਚੜਾਵਾ ਨਹੀਂ ਚੜ੍ਹਦਾ, ਫਿਰ ਤੁਸੀਂ ਅਦਾਲਤਾਂ ਦਾ ਰੁਖ ਨਹੀਂ ਕਰਦੇ, ਜਾਂ ਅੰਦਰ ਖਾਤੇ ਸਮਝੌਤਾ ਹੋ ਜਾਂਦਾ ਕਿ ਬੰਦੇ ਨੂੰ ਬਰੀ ਕਰਾਉਣਾ, ਤੁਸੀਂ ਜਾਂਦੇ ਕੋਈ ਨਹੀਂ। ਪਰ ਕੇਸ ਤੁਸੀਂ ਉੱਥੇ ਫਾਈਲ ਕਰ ਦਿੰਦੇ ਹੋ, ਤਰੀਕਾ ਪਈ ਜਾਂਦੀਆਂ, ਅਦਾਲਤ ਆਪਦਾ ਸਮਾਂ ਜਾਰੀ ਕਰੀ ਜਾਂਦੇ, ਲੋਕ ਆਪਦਾ ਸਮਾਂ ਜਿਹੜਾ ਉੱਥੇ ਗਵਾਈ ਜਾਂਦੇ ਆ। ਤਾਂ ਇਹ ਮਾਮਲਾ ਜਿਹੜਾ ਪੰਜਾਬ ਦੇ ਵਿੱਚ ਮੇਰੇ ਖਿਆਲ ਦੇ ਨਾਲ ਦੂਜਾ ਤੀਜਾ ਮਾਮਲਾ ਆਪਾਂ ਪਹਿਲਾਂ ਵੀ ਵੇਖਿਆ ਸੀ, ਹਾਈ ਕੋਰਟ ਦੇ ਵਿੱਚ ਇਸੇ ਤਰ੍ਹਾਂ ਇੱਕ ਮਾਮਲਾ ਗਿਆ ਸੀਗਾ ਜਦੋਂ 3-4 ਪੁਲਿਸੀਆਂ ਨੂੰ ਚੱਕ ਕੇ ਉਹਨਾਂ ਨੇ ਅੰਦਰ ਸੁੱਟ ਦਿੱਤਾ ਸੀ ਮੋਗਾ ਜੇਲ੍ਹ 'ਚ। ਉਹਨਾਂ ਨੇ ਕਿਹਾ ਸੀਗਾ ਕਿ ਜਦ ਤੱਕ ਇਹਨਾਂ ਦੀਆਂ ਗਵਾਹੀਆਂ ਨਹੀਂ ਹੁੰਦੀਆਂ, ਕਿਉਂਕਿ ਗਵਾਹੀਆਂ ਤੇ ਪੇਸ਼ ਨਹੀਂ ਹੁੰਦੇ, ਸ਼ੱਦ ਦਿੱਤੇ ਜਾਂਦੇ ਨਹੀਂ ਹੈ, ਉਦੋਂ ਤੱਕ ਇਹਨਾਂ ਨੂੰ ਮੋਗੇ ਜੇਲ੍ਹ 'ਚੋਂ ਕੱਢਣਾ ਕੋਈ ਨਹੀਂ ਹੈ। ਤਾਂ ਉਸੇ ਤਰ੍ਹਾਂ ਹੀ ਹੁਣ ਇਹ ਜੁਰਮਾਨਾ ਠੋਕਿਆ, ਇਹਦੇ ਨਾਲ ਦੂਜਿਆਂ ਨੂੰ ਅਕਲ ਕਰਨੀ ਚਾਹੀਦੀ ਆ। ਕਿਉਂਕਿ ਦੇਖੋ ਆਪਾਂ ਕਹਿ ਤੇ ਦਿੰਦੇ ਹਾਂ, ਜਦੋਂ ਵੀ ਕੋਈ ਆਪਣੇ ਪ੍ਰਵਾਸੀ ਗੁੱਸਾ ਕੱਢਦੇ ਆ, ਜਦੋਂ ਵੀ ਕੋਈ ਸਾਡੇ ਇੱਥੋਂ ਦੇ ਦੇਸੀ ਲੋਕ ਗੁੱਸਾ ਕੱਢਦੇ ਆ, ਕਹਿੰਦੇ ਆ ਕਿ ਇੱਥੋਂ ਦੀ ਅਦਾਲਤਾਂ ਘਟੀਆ ਨੇ, ਫਲਾਂ ਆ ਟਮਕਾ। ਪਰ ਅਦਾਲਤਾਂ ਕਰਨਗੀਆਂ ਕੀ? ਅਦਾਲਤਾਂ ਫਾਈਲਾਂ ਵੇਖ ਕੇ ਥੋੜੀ ਕੱਲਾ ਫੈਸਲਾ ਕਰ ਸਕਦੀਆਂ ਕਿ ਫਾਈਲ ਆ ਗਈ, FIR ਦੀ ਕਾਪੀ ਆ ਗਈ ਤੇ ਸੁਣਾ ਦੇਣ, ਬੰਦੇ ਨੂੰ ਟੰਗ ਦੇਣ ਜਾਂ ਛੱਡ ਦੇਣ। ਅਸਲ ਦੇ ਵਿੱਚ ਜਿਹੜਾ ਟਰਾਇਲ ਖਤਮ ਹੋਣਾ ਉਹ ਐਵੀਡੈਂਸ ਪੇਸ਼ ਕਰਨ ਤੋਂ ਬਾਅਦ ਹੀ ਖਤਮ ਹੋਣਾ ਨਾ। ਜਿਹੜਾ ਇਹਨਾਂ ਦਾ ਐਵੀਡੈਂਸ ਪੇਸ਼ ਕਰਨ ਦਾ ਢੰਗ ਆ ਉਹ ਇਹੋ ਜਿਹਾ ਕਿ ਕਈ ਮਾਮਲਿਆਂ ਦੇ ਵਿੱਚ ਤੇ ਇਹ ਪੁਲਿਸ ਜਿਹੜੀ ਆ ਹਾਈ ਪ੍ਰੋਫਾਈਲ ਮਾਮਲਿਆਂ ਦੇ ਵਿੱਚ 6 ਮਹੀਨਿਆਂ 'ਚ ਹੀ ਸਾਰਾ ਕੰਮ ਕਰ ਦਿੰਦੀ ਆ, ਤੇ ਕਈ ਮਾਮਲੇ ਇਹੋ ਜਿਹੇ ਆ ਜਿਹੜੇ 6 ਪਿੱਛੇ ਲੱਗ ਜਾਂਦੇ ਤੇ 2 ਅੱਗੇ ਲੱਗ ਜਾਂਦਾ, 26 ਸਾਲ ਲੰਕਦੇ ਰਹਿੰਦੇ, ਕਿਉਂਕਿ ਕਦੇ ਥਾਣੇਦਾਰ ਨਹੀਂ ਜਾਂਦਾ, ਕਦੇ ਹੌਲਦਾਰ ਨਹੀਂ ਜਾਂਦਾ, ਕਦੇ ਸਿਪਾਹੀ ਨਹੀਂ ਜਾਂਦਾ। ਇਹਨਾਂ ਦਾ ਕੰਮ ਇਸੇ ਤਰ੍ਹਾਂ ਹੀ ਚੱਲੀ ਜਾਂਦਾ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜਿਹੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।